ਬਿਸਮਿल्लाहिर्रहमानिर्रहीम ਤੇ अस्सलाम वालेकुम। 21 ਦਸੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਗੱਲ ਕਰ ਲਈਏ ਟਾਈਮ ਟਰੈਕਰ ਦੀ। ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 22। ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾइब नहीं किया तो ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜਿਆਂ ਕਰ ਸਕੋ ਤੇ ਦੂਰ ਤੱਕ ਅਪੜਾ ਸਕੋ। ਹੁਣ ਅੱਜ ਦੀਆਂ ਸੰਘਣੀਆਂ ਤੇ ਗੂੜੀਆਂ ਖਬਰਾਂ। ਸਭ ਤੋਂ ਪਹਿਲੀ ਖਬਰ ਤੇ ਇਹ ਹੈ ਕਿ ਮੁਲਕ ਦੇ ਵਿੱਚ ਫੀਲਡ ਮਾਰਸ਼ਲ ਨੇ ਆਪਣੇ ਹੱਥੀਂ ਹਰ ਸ਼ਹਿਰ ਨੂੰ ਅੱਗ ਲਾ ਛੱਡੀ ਹੈ, ਮਤਲਬ ਅਸੈਂਬਲੀਆਂ ਨੂੰ ਵੀ, ਸੁਪਰੀਮ ਕੋਰਟ ਨੂੰ ਵੀ, ਹਾਈ ਕੋਰਟਾਂ ਨੂੰ ਵੀ ਤੇ ਅਦਾਲਤਾਂ ਨੂੰ ਵੀ। ਹੁਣ ਮਾਵਾਂ ਜਿਹੜੀਆਂ ਨੇ ਉਹ ਇਨਸਾਫ ਵੀ ਉਹਨਾਂ ਦੀ ਟੱਲ ਖੜਕਾ ਕੇ ਜਾਂ ਜ਼ੰਜੀਰ ਖੜਕਾ ਕੇ ਮੰਗਣ ਡਈਆਂ ਨੇ ਤੇ ਆਖਣ ਡਈਆਂ ਨੇ ਕਿ ਆਲੇ ਨਾਲ ਫੀਲਡ ਮਾਰਸ਼ਲ ਸਾਹਿਬ ਤੁਸੀਂ ਹੋ, ਸਾਨੂੰ ਇਨਸਾਫ ਤੁਸੀਂ ਦੇਣਾ। ਇਮਰਾਨ ਖਾਨ ਸੱਚਾ ਨਿਕਲਿਆ ਕਿ ਇਮਰਾਨ ਖਾਨ ਨੇ ਆਖਿਆ ਸੀ ਇਸ ਵੇਲੇ ਮੁਲਕ ਦੇ ਵਿੱਚ ਸਿਰਫ ਆਸਿਮ ਲਾਅ ਚੱਲਣ ਡਿਆ, ਹੋਰ ਕੋਈ ਸ਼ੈ ਨਹੀਂ। ਹੁਣ ਜਿਹੜੀਆਂ ਆਮ ਖਵਾਤੀਨ ਨੇ ਘਰ ਦੀਆਂ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਵੀ ਮੁਲਕ ਦੇ ਵਿੱਚ ਨਾ ਕੋਈ ਆਈਨ ਹੈ ਤੇ ਨਾ ਕੋਈ ਕਾਨੂੰਨ ਹੈ, ਨਾ ਕੋਈ ਅਦਾਲਤ ਹੈ ਤੇ ਨਾ ਕੋਈ ਵਜ਼ੀਰ ਆਜ਼ਮ ਤੇ ਨਾ ਕੋਈ ਸਦਰ। ਅਗਰ ਕਿਸੇ ਦੀ ਤੂਤੀ ਬੋਲਣ ਡਈ ਹੈ ਤੇ ਉਹ ਆਸਿਮ ਮੁਨੀਰ ਦੀ ਹੈ, ਤੇ ਜੋ ਚੰਗਾ ਤੇ ਮਾੜਾ ਦੋਵੇਂ ਕੰਮ ਨੇ ਉਹ ਆਸਿਮ ਮੁਨੀਰ ਦੇ ਖਾਤੇ 'ਚ ਨੇ। ਇਹ ਬੈਰਿਸਟਰ ਫਾਹਦ ਮਲਿਕ ਸਾਹਿਬ ਨੂੰ ਕਤਲ ਕੀਤਾ ਗਿਆ ਸੀ 2016 ਦੇ ਵਿੱਚ। ਉਹਨਾਂ ਦੀ ਵਾਲਦਾ ਨੇ ਇੱਕ ਮੈਸੇਜ ਰਿਕਾਰਡ ਕਰਵਾਇਆ ਹੈ ਤੇ ਉਹਨਾਂ ਆਖਿਆ ਵੀ ਮੇਰੇ ਪੁੱਤਰ ਨੂੰ 2016 'ਚ ਕਤਲ ਕੀਤਾ ਗਿਆ ਸੀ, ਮੈਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਉਹਨਾਂ ਹੱਥ ਜੋੜੇ ਬਕਾਇਦਾ ਤੇ ਆਖਿਆ ਵੀ ਮੈਂ ਅਪੀਲ ਕਰਨ ਰਹੀ ਹਾਂ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਦੇ ਕੋਲੋਂ ਕਿ ਮੈਨੂੰ ਇਨਸਾਫ ਦਿਲਾਇਆ ਜਾਏ। ਉਹਨਾਂ ਕਿਹਾ ਕਿ ਤੁਸੀਂ ਇਸ ਰਿਆਸਤ ਦੇ ਸਰਬਰਾਹ ਹੋ ਤੇ ਮੈਨੂੰ ਸਿਰਫ ਤੁਹਾਡੇ ਕੋਲੋਂ ਇਨਸਾਫ ਦੀ ਉਮੀਦ ਹੈ, ਕਿਸੇ ਹੋਰ ਕੋਲੋਂ ਨਹੀਂ। ਤੁਹਾਨੂੰ ਯਕੀਨ ਨਹੀਂ ਆਉਂਦਾ? ਸੁਣੋ। बिस्मिल्लाहिर्रहमानिर्रहीम। मैं फील्ड मार्शल सैयद आसिम मुनीर साहब से हाथ जोड़कर दर्दमंदाना अपील करती हूँ कि मुझे इंसाफ दिलवाया जाए। मेरे बेटे बैरिस्टर फहद मलिक को 2016 में कत्ल कर दिया गया था और अब तक मुझे इंसाफ नहीं मिल सका। आप इस रियासत के सरबराह हैं और मुझे आपसे और सिर्फ आपसे इंसाफ की उम्मीद है। सुन लिया जे, ਉਹਨਾਂ ਸਿੱਧਾ ਹੀ ਕੋਈ ਗੱਲ ਕਸਰ ਛੱਡੀ ਨਹੀਂ। ਉਹਨਾਂ ਆਖਿਆ ਵੀ ਤੁਸੀਂ ਸਰਬਰਾਹ ਹੋ, ਸਾਰਾ ਕੁਝ ਤੁਹਾਡੇ ਕੋਲ ਹੈ ਤੇ ਤੁਸੀਂ ਮੈਨੂੰ ਇਨਸਾਫ ਦੇਣਾ। ਇੱਥੋਂ ਤੱਕ ਗੱਲ ਅੱਪੜ ਗਈ ਜੇ। ਹੁਣ ਫੀਲਡ ਮਾਰਸ਼ਲ ਸਾਹਿਬ ਤੇ ਅੰਦਰੋਂ ਬੜੇ ਰਾਜ਼ੀ ਹੋਣੇ ਨੇ ਕਿ ਮੇਰੇ ਕੋ ਅਪੀਲਾਂ ਹੋਣ ਡਈਆਂ ਨੇ। ਹੁਣ ਦਿਲ ਕਰੇ ਕਿ ਜਿਵੇਂ ਉਹ ਡੱਕੀ ਬਾਈ ਬਿਗ ਬ੍ਰਦਰ ਦੀਆਂ ਤਾਰੀਫਾਂ ਕਰਦੇ ਨੇ ਤੇ ਫੀਲਡ ਮਾਰਸ਼ਲ ਦੇ ਨਾਅਰੇ ਮਾਰਦੇ ਨੇ, ਹੁਣ ਹੋ ਸਕਦਾ ਕਿ ਇਹ ਮਾਂ ਜੀ ਦੀ ਜਿਹੜੀ ਅਪੀਲ ਹੈ ਇਹਨੂੰ ਸੁਣ ਕੇ ਵੀ ਫੀਲਡ ਮਾਰਸ਼ਲ ਸਾਹਿਬ ਇਹਦੇ ਵਿੱਚ ਆ ਕੁੱਦਣ ਤੇ ਅਦਾਲਤ ਬਣ ਕੇ ਆਪੇ ਹੀ ਫੈਸਲਾ ਸੁਣਾ ਦੇਣੇ ਇਸ ਕੇਸ ਦਾ ਵੀ। ਤੇ ਫਿਰ ਆਖਣ ਵੀ ਵੇਖੋ ਮੈਂ ਮਾਵਾਂ ਦੀ ਆਵਾਜ਼ ਦੇ ਉੱਤੇ, ਮਾਵਾਂ ਦੀ ਆਵਾਜ਼ ਸੁਣਨ ਵਾਲਾ, ਜਿਵੇਂ ਇੱਕ ਭੈਣ ਦੀ ਆਵਾਜ਼ ਸੁਣ ਕੇ ਮੁਹੰਮਦ ਬਿਨ ਕਾਸਮ ਨੇ ਲਸ਼ਕਰਕਸ਼ੀ ਕਰ ਛੜੀ ਸੀ, ਉਸੇ ਤਰੀਕੇ ਨਾਲ ਫੀਲਡ ਮਾਰਸ਼ਲ ਨੇ ਵੀ ਇੱਕ ਮਾਂ ਦੀ ਆਵਾਜ਼ ਸੁਣ ਕੇ ਤੇ ਮੇਰਾ ਮਤਲਬ ਘਰ ਤਬਾਹੀਆਂ ਛੜੀਆਂ ਨੇ। ਹੋ ਸਕਦਾ ਹੈ PR ਕਰਨ ਦਾ ਸਟੰਟ ਕੀਤਾ ਜਾਏ, ਲੇਕਿਨ ਇਹ ਵੇਖ ਲਓ ਵੀ ਹੁਣ ਆਮ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਅਸਲ ਕਹਾਣੀ ਕਿੱਥੇ ਹੈ, ਅਸਲ ਤਾਕਤ ਦਾ ਦਾਰੋਮਦਾਰ ਕਿੱਥੇ ਹੈ ਤੇ ਕਿਹਦੇ ਸਾਹਮਣੇ ਅਸੀਂ ਹੱਥ ਜੋੜਨੇ ਨੇ ਤੇ ਕਿਹਦੇ ਕੋਲੋਂ ਇਨਸਾਫ ਦੀ ਜਿਹੜੀ ਹੈ ਉਹ ਅਪੀਲ ਕਰਨੀ ਹੈ। ਅਗਲੀ ਖਬਰ ਵਾਲੇ ਪਾਸੇ ਤੁਰੀਏ ਜੀ। ਮਰੀਮ ਨਵਾਜ਼ ਸਾਹਿਬਾ ਦੇ ਸਾਹਿਬਜ਼ਾਦੇ ਜੁਨੇਦ ਸਫਦਰ ਦਾ ਦੂਜਾ ਵਿਆਹ ਹੋਣ ਲੱਗਾ ਹੈ। ਪਹਿਲਾ ਵਿਆਹ ਤਾਂ ਤੁਹਾਨੂੰ ਪਤਾ ਹੀ ਹੈ ਜੋ ਕੁਝ ਕੀਤਾ ਗਿਆ ਸੀ। ਅੱਛਾ, ਇਹ ਹੁਣ ਨਹੀਂ ਕਿ ਮੈਂ ਕਿਸੇ ਮੁਖਾਲਫਤ ਦੇ ਵਿੱਚ ਕਹਿਣ ਡਿਆ। ਯਕੀਨ ਕਰੋ ਕਿ ਇਹ ਮੈਨੂੰ ਇੱਕ ਬਹੁਤ ਹੀ ਅਹਿਮ, ਇੰਡੀਪੈਂਡੈਂਟ ਔਰ ਬੜੇ ਤੁਸੀਂ ਇਹ ਕਹੋ ਕਿ ਮੁਤਬਰ ਸੋਰਸ ਨੇ ਇਹ ਕਲੇਮ ਕੀਤਾ। ਲੇਕਿਨ ਇਸ ਖਬਰ ਨੂੰ ਮੈਂ ਖਬਰ ਇਸ ਤੋਂ ਨਹੀਂ ਆਖਾਂਗਾ, ਇਹਨੂੰ ਤੁਸੀਂ ਅਫਵਾਹ ਹੀ ਗਿਣੋ, ਕਿਉਂਕਿ ਖਬਰ ਇਹੋ ਜਿਹੀ ਹੈ ਕਿ ਇਹਦੇ ਵਿੱਚ ਕੋਈ ਨਾ ਮੇਰੇ ਕੋਲ ਕਾਗਜ਼ ਹੈ, ਨਾ ਪੱਤਰ ਹੈ, ਨਾ ਮੈਂ ਇਹਨੂੰ ਸਾਬਤ ਕਰ ਸਕਣਾ ਕਿਤੇ ਕਿ ਅਗਰ ਕੋਈ ਮੈਨੂੰ ਕਵੇ ਕਿ ਸਾਬਤ ਕਰੋ, ਕਿਉਂਕਿ ਉੱਥੇ ਕਮਰੇ 'ਚ ਤਾਂ ਕੋਈ ਨਹੀਂ ਸੀ ਬੈਠਾ। ਇੱਕ ਸੋਰਸ ਨੇ ਕਲੇਮ ਕੀਤਾ ਕਿ ਜਿਹੜੀ ਪਹਿਲੀ ਸ਼ਾਦੀ ਹੋਈ ਸੀ ਨਾ ਜੁਨੇਦ ਸਫਦਰ ਸਾਹਿਬ ਦੀ, ਉਹ ਜਿਹੜੀ ਉਹਨਾਂ ਦੀ ਬੇਗਮ ਸਾਹਿਬਾ ਸਨ ਪਹਿਲੇ, ਜਿਨ੍ਹਾਂ ਨਾਲ ਹੁਣ ਤਲਾਕ ਹੋ ਗਿਆ, ਉਹਨਾਂ ਨੂੰ ਬਾਜੀ ਮਰੀਮ ਨੇ ਫਿਜ਼ੀਕਲੀ ਟਾਰਚਰ ਕੀਤਾ ਸੀ। ਇਹ ਝੂਠ ਵੀ ਹੋ ਸਕਦਾ ਹੈ, ਅਫਵਾਹ ਵੀ ਹੋ ਸਕਦੀ ਹੈ, ਮੈਂ ਬਾਰ-ਬਾਰ ਆਖਣ ਡਿਆ, ਲੇਕਿਨ ਇੱਕ ਜ਼ਰਾਏ ਸਨ ਜਿਨ੍ਹਾਂ ਨੇ ਇਹ ਗੱਲ ਕਲੇਮ ਕੀਤੀ। ਹੁਣ ਕਿਉਂਕਿ ਇਹਦੇ ਵਿੱਚ ਕੋਈ ਸਬੂਤ ਮੌਜੂਦ ਨਹੀਂ ਹੈ, ਇਹਦੇ 'ਚ ਕੋਈ ਕਾਗਜ਼ ਮੌਜੂਦ ਨਹੀਂ ਹੈ ਤੇ ਇਹ ਗੱਲ ਮੈਂ ਪ੍ਰੂਵ ਤੇ ਕਰ ਨਹੀਂ ਸਕਦਾ, ਇਸ ਲਈ ਮੈਂ ਇਲਜ਼ਾਮ ਲਾ ਦਿਆਂ ਬਿਲਕੁਲ ਕਿ ਜੀ ਇਹ ਮੈਨੂੰ ਹਤਮੀ ਗੱਲ ਦਾ ਪਤਾ ਹੈ, ਉਹ ਨਜਾਇਜ਼ ਗੱਲ ਹੋਏਗੀ। ਲੇਕਿਨ ਕਿਸੇ ਨੇ ਕਲੇਮ ਕੀਤਾ, ਜਿਵੇਂ ਆਖੀਦਾ ਵੀ ਸੁਣੀ ਸੁਣਾਈ ਅਫਵਾਹ ਜਿਵੇਂ ਆਖੀਦਾ, ਕਿ ਉਹਨਾਂ ਨੇ ਉਸ ਬੱਚੀ ਦੇ ਉੱਤੇ ਫਿਜ਼ੀਕਲ ਟਾਰਚਰ ਵੀ ਕੀਤਾ ਸੀ, ਇਸ ਲਈ ਉਹ ਵਿਆਹ ਨਹੀਂ ਚੱਲਿਆ। ਲੇਕਿਨ ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ ਵੀ ਉਹ ਗੱਲ ਸਾਰੀ ਝੂਠ ਵੀ ਹੋ ਸਕਦੀ। ਹੁਣ ਰੁਹੇਲ ਅਸਗਰ ਸਾਹਿਬ ਦੀ ਪੋਤੀ ਦੇ ਨਾਲ, ਸ਼ਾਨਜ਼ੇ ਗਾਲਬਨ ਉਹਨਾਂ ਦਾ ਨਾਂ ਹੈ, ਉਹਨਾਂ ਦੇ ਨਾਲ ਜੁਨੇਦ ਸਫਦਰ ਸਾਹਿਬ ਦਾ ਦੂਜਾ ਵਿਆਹ ਮਿੱਥਿਆ ਗਿਆ, ਧਰਿਆ ਗਿਆ। ਮਤਲਬ ਕਿ ਵਿਆਹ ਦੀ ਜਿਹੜੀ ਤਾਰੀਖ ਹੈ ਉਹ ਪੱਕੀ ਕਰ ਦਿੱਤੀ ਗਈ ਹੈ। ਉਹ 16, 17, 18 ਜਨਵਰੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਜਿਹੜਾ ਜ਼ਾਹਿਰ ਹੈ ਬਰਾਤ ਜਿਹੜੀ ਹੈ ਉਹ ਤੇ ਲੇਕ ਸਿਟੀ ਦੇ ਲਾਗੇ ਉਹ ਕੀ ਰਿਸੈਪਸ਼ਨ ਦੇ ਰਹੇ ਨੇ
ਤੇ ਮਹਿੰਦੀ ਤੇ ਵਲੀਮਾ ਜਿਹੜਾ ਉਹ ਉੱਥੇ ਜਾਤੀ ਉਮਰਾਂ ਦੇ ਵਿੱਚ ਹੀ ਹੋਏਗਾ। ਅੱਲਾ ਖੈਰ ਹੀ ਕਰੇ, ਇਸ ਬੱਚੀ ਨੂੰ ਅੱਲਾ ਜਿਹੜੀ ਹੈ ਉਹ ਲੰਮੀ ਜ਼ਿੰਦਗੀ ਵੀ ਦੇਵੇ, ਖੁਸ਼ ਵੀ ਰੱਖੇ ਜੁਨੇਦ ਨੂੰ ਵੀ, ਤੇ ਬੱਚੀ ਨੂੰ ਜਿਹੜਾ ਬਾਜੀ ਮਰੀਮ ਦੇ ਕਹਿਰ ਤੋਂ ਬਚਾਏ। ਇਹੀ ਅਸੀਂ ਦੁਆ ਦੇ ਸਕਦੇ ਹਾਂ ਕਿ ਅੱਲਾ ਮੀਆਂ ਇਹਨਾਂ ਨੂੰ ਉਹਨਾਂ ਦੇ ਗੁੱਸੇ ਸ਼ੁੱਸੇ ਤੋਂ ਬਚਾਏ ਔਰ ਇਹਨਾਂ ਦੀ ਸ਼ਾਦੀ ਚੱਲਦੀ ਰਹੇ। ਸਾਡੇ ਤੇ ਬੱਚਿਆਂ ਵਰਗੇ ਨੇ, ਅਸੀਂ ਤਾਂ ਜ਼ਾਹਿਰ ਇਹਨਾਂ ਨੂੰ ਦੁਆ ਹੀ ਦੇ ਸਕਦੇ ਹਾਂ, ਔਰ ਕੁਝ ਨਹੀਂ। ਔਰ ਨਾਲ ਭਾ ਸਫਦਰ ਕੋਲੋਂ ਅਪੀਲ ਕਰਾਂਗੇ ਕਿ ਉਹ ਆਪਣਾ ਕਿਰਦਾਰ ਇਸ ਮਾਮਲੇ 'ਚ ਅਦਾ ਕਰਨ। ਮੈਂ ਇਹ ਸੁਣਿਆ ਕਿ ਜੁਨੇਦ ਉਹਨਾਂ ਦੇ ਬੜਾ ਕਰੀਬ ਹੈ ਅਤੇ ਉਹ ਬੱਚੇ ਨੂੰ ਕਿਸ ਤਰੀਕੇ ਨਾਲ ਪ੍ਰੋਟੈਕਟ ਕਰਨ, ਉਹਦੀ ਜਿਹੜੀ ਹੋਣ ਵਾਲੀ ਅਗਲੀ ਬੀਵੀ ਹੈ ਉਹਦੇ ਵੀ ਰਾਈਟਸ ਦਾ ਉਹ ਖਿਆਲ ਕਰਨ। ਜ਼ਾਹਿਰ ਹੈ ਉਹ ਸਰਬਰਾਹ ਨੇ ਕਰਦਾ, ਠੀਕ ਹੈ, ਉਹਨਾਂ ਨੂੰ ਇਹ ਪਸੰਦ ਨਹੀਂ ਕਰਦੇ ਐਡਾ ਜ਼ਿਆਦਾ ਸ਼ਰੀਫ ਖਾਨਦਾਨ, ਲੇਕਿਨ ਬਹਰਹਾਲ ਉਹਨਾਂ ਨੂੰ ਆਪਣੇ ਪੁੱਤਰ ਦੀਆਂ ਖੁਸ਼ੀਆਂ ਵਾਸਤੇ ਆਪਣਾ ਕਿਰਦਾਰ ਜਿਹੜਾ ਉਹ ਜ਼ਰੂਰ ਅਦਾ ਕਰਨਾ ਚਾਹੀਦਾ ਹੈ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਆਉਂਦੇ ਹਾਂ। ਇਹਦੇ 'ਤੇ ਅਸੀਂ ਬਹੁਤੀ ਇਸ ਲਈ ਗੱਲ ਨਹੀਂ ਕਰਾਂਗੇ ਕਿ ਇਹ ਇੱਕ ਉਹਨਾਂ ਦਾ ਨਿੱਜੀ ਮਾਮਲਾ ਹੈ, ਇਹਦੇ ਉੱਤੇ ਅਸੀਂ ਕੋਈ ਬਹੁਤ ਜ਼ਿਆਦਾ ਜਿੰਨੀ ਗੱਲ ਮੈਂ ਤੁਹਾਨੂੰ ਦੱਸਿਆ ਜਿਹੜੀ ਅਫਵਾਹ ਸੀ ਤੇ ਜਿਹੜੀ ਪਤਾ ਹੈ ਉਹ ਦੋਵੇਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ। ਹਾਂ, ਇਹ ਜ਼ਰੂਰ ਹੈ ਕਿ ਅਗਰ ਮਰੀਮ ਨਵਾਜ਼ ਸਾਹਿਬਾ ਨੇ ਇਸ ਬੱਚੀ ਨਾਲ ਕੋਈ ਇਹੋ ਜਿਹੀ ਹਰਕਤ ਕੀਤੀ ਤੇ ਜਿਹੜੇ ਸ਼ੇਖ ਰੁਹੇਲ ਅਸਗਰ ਸਾਹਿਬ ਨੇ ਉਹ ਸੁਣਿਆ ਕਿ ਉਹ ਆਪਣੀ ਪੋਤੀ ਨਾਲ ਬੜਾ ਪਿਆਰ ਵੀ ਕਰਦੇ ਨੇ, ਤਾਂ ਰੁਹੇਲ ਅਸਗਰ ਸਾਹਿਬ ਜ਼ਰਾ ਖੁੱਲ੍ਹੇ ਡੁੱਲੇ ਆਦਮੀ ਨੇ, ਤੇ ਮੇਰਾ ਖਿਆਲ ਹੈ ਕਿ ਮਰੀਮ ਸਾਹਿਬਾ ਇਹਨਾਂ ਦੇ ਨਾਲ ਕੋਈ ਹਰਕਤ ਕਰਨ ਤੋਂ ਪਹਿਲਾਂ 10 ਵਾਰੀ ਸੋਚਣਗੀਆਂ ਜ਼ਰੂਰ, ਕਿਉਂਕਿ ਰੁਹੇਲ ਅਸਗਰ ਸਾਹਿਬ ਜਿਹੜੇ ਨੇ ਉਹਨਾਂ ਨੇ ਫਿਰ ਉਹ ਕੰਮ ਨਹੀਂ ਹੋਣਾ ਜੋ ਪਿਛਲੀ ਵਾਰੀ ਸੈਫ ਸਾਹਿਬ ਉਹਨਾਂ ਦਾ ਸ਼ਾਇਦ ਨਾਂ ਸੀ, ਜਿਨ੍ਹਾਂ ਦੇ ਨਾਲ ਪਹਿਲਾਂ ਜਿਨ੍ਹਾਂ ਦੀ ਬੇਟੀ ਦੇ ਨਾਲ ਜੋ ਕੁਝ ਹੋਇਆ। ਇੱਥੇ ਸ਼ਾਇਦ ਰਿਸਪੌਂਸ ਔਰ ਰਿਐਕਸ਼ਨ ਜ਼ਰਾ ਥੋੜ੍ਹਾ ਤਗੜਾ ਆ ਜਾਏ। ਇਸ ਮੈਨੂੰ ਲੱਗਦਾ ਹੈ ਕਿ ਬਾਜੀ ਮਰੀਮ ਇਸ ਵਾਰੀ ਥੋੜ੍ਹਾ ਜਿਹਾ ਸੋਚ ਵਿਚਾਰ ਕਰਕੇ ਹੀ ਜਿਹੜੀ ਹਰਕਤ ਹੈ ਉਹ ਕਰਨਗੇ। ਅਗਲੀ ਖਬਰ, ਡੌਨ ਟੀਵੀ ਵਾਲਿਆਂ ਨੇ ਆਪਣੇ ਮੁਲਾਜ਼ਮੀਨ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਤੇ ਉਹਨਾਂ ਨੇ ਫਾਰਿਗ ਕੀਤਾ ਸੀ ਆਪਣੀ ਵੈਬਸਾਈਟ ਨੂੰ, ਹੁਣ ਉਹਨਾਂ ਨੇ ਆਪਣੇ ਜਿਹੜਾ ਮਸਲਾ ਉਹਨਾਂ ਦੇ ਬਣਿਆ ਹੈ ਕਿ ਉਹ ਹੁਣ ਉਹਨਾਂ ਨੇ ਆਪਣੀ DSNG ਦਾ ਜਿਹੜਾ ਪੂਰਾ ਉਹਨਾਂ ਦਾ ਇੱਕ ਸ਼ੋਭਾ ਸੀ ਉਹਨੂੰ ਵੀ ਹੁਣ ਉਹਨਾਂ ਨੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਨੂੰ ਫਾਰਿਗ ਕਰਨਾ ਸ਼ੁਰੂ ਕਰ ਦਿੱਤਾ ਹੈ, ਲੈਟਰ ਦੇਣੇ ਸ਼ੁਰੂ ਕਰ ਦਿੱਤੇ ਨੇ। ਇਹ ਸਾਰੀ ਜਿਹੜੀ ਸੂਰਤ ਹਾਲ ਹੈ ਇਹਦੇ ਵਿੱਚ ਹੁਣ ਇਹ ਅਸੀਂ ਆਖ ਸਕਦੇ ਹਾਂ ਕਿ ਇੱਕ ਜ਼ੁਲਮ ਹੀ ਹੈ ਜਿਹੜੇ ਮੀਡੀਆ ਦੇ ਵਿੱਚ ਲੋਕ ਨੇ ਕਿ ਉਹਨਾਂ ਦੀ ਜਿਸ ਵੇਲੇ ਨੌਕਰੀ ਖਤਮ ਹੋ ਜਾਂਦੀ ਤੇ ਕਿਹੜੇ ਪਾਸੇ ਜਾਣਗੇ। ਲੇਕਿਨ ਹਕੂਮਤ ਨੇ ਦੂਜੇ ਪਾਸੇ ਇਹ ਕਿਹਾ ਕਿ ਅਸੀਂ 86 ਕਰੋੜ ਰੁਪਈਆ, ਕਿੰਨਾ 86 ਕਰੋੜ ਰੁਪਈਏ ਦੇ ਇਸ਼ਤਿਹਾਰ ਅਸੀਂ ਪਿਛਲੇ ਸਾਲ ਦੇ ਵਿੱਚ ਜਾਂ 1.5 ਸਾਲ ਦੇ ਵਿੱਚ ਡੌਨ ਨੂੰ ਦਿੱਤੇ ਨੇ, ਤੇ ਡੌਨ ਜਿਹੜਾ ਹੈ ਉਹ ਫਿਰ ਵੀ ਆਪਣੇ EMPLOYEES ਨੂੰ ਕਿਉਂ ਕੱਢਣ ਡਿਆ। ਇਹ ਵਾਕਿਆ ਹੀ ਗੱਲ ਤੇ ਬੜੀ ਪਤੇ ਦੀ ਹੈ। ਅਗਰ ਇੰਝ ਹੀ ਹੈ, ਸਾਡਾ ਸੇਠ ਜਿਹੜਾ ਹੈ ਇਹ ਮੇਰਾ ਖਿਆਲ ਆਉਂਦਾ ਹੈ ਕਿ ਮੈਂ ਬਸ ਹਰ ਸ਼ੈ ਇਕੱਠੀ ਕਰੀ ਜਾਵਾਂ, ਕਿਸੇ ਨੂੰ ਵੰਡਾ ਨਾ। ਅਗਰ ਵਾਕਿਆ ਹੀ ਹਕੂਮਤ ਸੱਚ ਕਹਿੰਦੀ ਹੈ ਵੀ 86 ਕਰੋੜ ਦੇ, ਕਿਉਂਕਿ ਹਕੂਮਤ ਨੇ ਮੌਜਾਂ ਤੇ ਬੜੀਆਂ ਲਵਾਈਆਂ ਨੇ, ਇਹਨਾਂ ਨੇ ਜਿੰਨਾ ਮੀਡੀਆ ਨੂੰ ਪੈਸਾ ਦਿੱਤਾ ਉਹ ਅਸੀਂ ਤੇ ਕਦੀ ਸੋਚ ਕੇ ਵੀ ਨਹੀਂ ਸੀ ਦੇ ਸਕਦੇ। ਔਰ ਅਗਰ ਇਹਨਾਂ ਦੇ ਜ਼ਮਾਨੇ 'ਚ ਵੀ ਮੀਡੀਆ ਜਿਹੜਾ ਲੋਕਾਂ ਨੂੰ ਕੱਢਣ ਡਿਆ ਤੇ ਫਿਰ ਅੱਲਾ ਦੀ ਸਪੁਰਦੀ ਹੈ। ਇਸ ਗੱਲ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਵੀ ਜਿੰਨਾ ਕੁ ਪੈਸਾ ਇਹਨਾਂ ਨੇ ਮੀਡੀਆ 'ਚ ਸੁੱਟ ਛੱਡਿਆ ਉਸ PTI ਦੀ ਹਕੂਮਤ ਤੇ 10 ਵਾਰੀ ਵੀ ਆ ਕੇ ਨਹੀਂ ਸੁੱਟ ਸਕਦੀ ਉਹਨਾਂ ਪੈਸਾ। ਇਹਨਾਂ ਨੇ ਹੁਣ ਇਲਜ਼ਾਮ ਇਹ ਲਾਇਆ ਕਿ 86 ਕਰੋੜ ਰੁਪਈਆ ਅਸੀਂ ਦਿੱਤਾ ਸੀ, ਉਸ ਦੇ ਬਾਵਜੂਦ ਡੌਨ ਇਹ ਹਰਕਤ ਕਰ ਰਹੀ ਹੈ ਤੇ ਗਲਤ ਹਰਕਤ ਕਰ ਰਹੀ ਹੈ। ਡੌਨ ਨੂੰ ਇਹਦੇ 'ਤੇ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਕਿ ਸਭ ਕੁਝ ਕਿਉਂ ਹੋਣ ਡਿਆ ਤੇ ਕਦ ਤੋਂ ਕਰ ਰਹੇ ਨੇ। ਲੇਕਿਨ ਇਹ ਇੱਕ ਬੜੀ ਹੀ ਐਂਬੈਰਸਿੰਗ ਸਿਚੁਏਸ਼ਨ ਵੀ ਹੈ ਔਰ ਤਕਲੀਫ ਦੇ ਸਿਚੁਏਸ਼ਨ ਵੀ ਹੈ ਕਿ ਕਿਸ ਤਰੀਕੇ ਨਾਲ ਡੌਨ ਇੱਕ ਜਿਹੜਾ ਵੱਡਾ ਨਿਊਜ਼ਪੇਪਰ ਵੀ ਹੈ ਤੇ TV ਚੈਨਲ ਵੀ ਹੈ, ਉਹ ਆਪਣੇ ਲੋਕਾਂ ਨੂੰ ਕੱਢ ਰਿਹਾ ਕਿ ਜੀ ਸਾਡੇ ਕੋਲ ਤਨਖਾਹਾਂ ਦੇਣ ਦੇ ਪੈਸੇ ਨਹੀਂ। ਅਗਲੀ ਖਬਰ ਇਸਲਾਮਾਬਾਦ 에ਅਰਪੋਰਟ ਤੋਂ ਹੈ। ਉੱਥੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੈਯਦ ਹਸਨ ਅਜ਼ਹਰ ਰਿਜ਼ਵੀ, ਉਹਨਾਂ ਦੇ ਨਾਲ ਇੱਕ ਨਾ ਖੁਸ਼ਗਵਾਰ ਵਾਕਿਆ ਪੇਸ਼ ਆਇਆ। ਆਖਣ ਵਾਲੇ ਆਂਦੇ ਨੇ ਕਿ ਸ਼ਾਇਦ ਇਹ ਫਲਾਈ ਜਨਾਹ ਦੀ ਫਲਾਈਟ ਦੇ ਉੱਤੇ ਕਰਾਚੀ ਜਾ ਰਹੇ ਸਨ ਤੇ ਡਿਊਟੀ ਮੈਨੇਜਰ ਨੇ ਉਹਨਾਂ ਦੇ ਨਾਲ ਗੈਰ ਪੇਸ਼ਾਵਰਾਨਾ ਔਰ ਨਾਮੁਨਾਸਿਬ ਰਵੱਈਆ ਇਖਤਿਆਰ ਕੀਤਾ। ਜਸਟਿਸ ਸੈਯਦ ਹਸਨ ਰਿਜ਼ਵੀ ਸਾਹਿਬ ਨੇ ਵਾक़ੇ ਤੇ ਬਰਹਮੀ ਦਾ ਇਜ਼ਹਾਰ ਕੀਤਾ ਹੈ, ਡਿਊਟੀ ਮੈਨੇਜਰ ਦੇ ਖਿਲਾਫ ਕਾਰਵਾਈ ਦਾ ਹੁਕਮ ਦੇ ਦਿੱਤਾ। ਪਰ ਇਹ ਤੁਹਾਡਾ ਮੰਨਣਾ ਕਿਹਨੇ ਹੁਕਮ ਜਨਾਬ? ਤੁਸੀਂ ਵੀ ਤੇ ਜਸਟਿਸ ਸਾਹਿਬ ਕਈ ਵਾਰੀ ਗੈਰ ਪੇਸ਼ਾਵਰਾਨਾ ਔਰ ਨਾਮੁਨਾਸਿਬ ਰਵੱਈਆ ਇਖਤਿਆਰ ਕੀਤਾ ਹੈ ਪਾਕਿਸਤਾਨ ਦੀ ਆਵਾਮ ਨਾਲ, ਸੁਪਰੀਮ ਕੋਰਟ ਦੇ ਨਾਲ। ਜਿਹੋ ਜਿਹੇ ਫੈਸਲੇ ਤੁਸੀਂ ਦਿੱਤੇ ਨੇ ਉਹ ਵੀ ਤੇ ਗੈਰ ਪੇਸ਼ਾਵਰਾਨਾ ਤੁਹਾਡਾ ਰਵੱਈਆ ਸੀ। ਸੁਪਰੀਮ ਕੋਰਟ ਦੇ ਜੱਜਾਂ ਨੇ ਜੋ ਆਪਣੇ ਆਪ ਨਾਲ ਆਪ ਕਰਵਾ ਲਿਆ ਹੈ, ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੂੰ ਇੱਕ ਮਤਾਹਤ ਅਦਾਲਤ ਬਣਾ ਲਿਆ, ਤੇ ਹੁਣ ਮੇਰਾ ਖਿਆਲ ਜਿਹੜਾ ਡਿਊਟੀ ਤੇ ਮੌਜੂਦ ਮੈਨੇਜਰ ਹੈ ਉਹਨੂੰ ਵੀ ਤੁਹਾਡੀ ਅਸਲੀਅਤ, ਮਾਜ਼ਰਤ ਮੇਰੀ ਇਸ ਗੱਲ ਤੇ, ਤੁਹਾਡੀ ਜਿਹੜੀ ਅਸਲੀ ਔਕਾਤ ਹੈ ਇਸ ਪੂਰੇ ਸਿਸਟਮ ਦੇ ਵਿੱਚ, ਮੈਂ ਕੋਈ ਜਸਟਿਸ ਸਾਹਿਬ ਦੀ ਔਕਾਤ ਨਹੀਂ ਕਹਿ ਰਿਹਾ, ਇਸ ਪੂਰੇ ਜਿਹੜੇ ਇਦਾਰੇ ਦੀ ਔਰ ਇਨਸਾਫ ਦੇ ਨਿਜ਼ਾਮ ਦੀ ਜਿਹੜੀ ਅਸਲੀ ਔਕਾਤ ਹੈ ਉਹ ਮੇਰਾ ਖਿਆਲ ਫਲਾਈ ਜਨਾਹ ਦੇ ਡਿਊਟੀ ਮੈਨੇਜਰ ਨੂੰ ਪਤਾ ਲੱਗ ਗਈ ਹੈ ਤੇ ਉਹਨੇ ਤੁਹਾਡੇ ਉੱਤੇ ਰੰਦਾ ਭਾਰਾ ਰੱਖਿਆ ਹੈ। ਇੱਥੇ ਹੀ ਕੋਈ ਮੇਜਰ ਸਾਹਿਬ ਹੁੰਦੇ ਤੇ ਉਹ ਹਿੰਮਤ ਵੀ ਨਾ ਕਰਦੇ ਇਹ ਕੰਮ ਕਰਨ ਨੂੰ। ਉਹਨਾਂ ਨੇ ਹਿੰਮਤ ਕੀਤੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਤੁਹਾਡੇ ਪੱਲੇ ਕੁਛ ਨਹੀਂ, ਤੁਸੀਂ ਬਸ ਹੁਣ ਫੂੰ ਕਰ ਸਕਦੇ ਹੋ, ਇਸ ਤੋਂ ਗਾਂ ਕੋਈ ਨਾ ਫੈਸਲਾ ਦੇ ਸਕਦੇ ਹੋ ਤੇ ਨਾ ਤੁਹਾਡੇ ਫੈਸਲਿਆਂ ਦੇ ਵਿੱਚ ਜਾਨ ਹੈ। ਬਹਰਹਾਲ ਵੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ।
ਲੇਕਿਨ ਇਸ ਵੇਲੇ ਤੇ ਜੱਜ ਵਿਚਾਰੇ ਜਿਹੜੇ ਨੇ, ਵਕੀਲ ਤੇ ਛੱਡੋ, ਜੱਜ ਲੱਭਦੇ ਫਿਰਦੇ ਨੇ ਵੀ ਸਾਨੂੰ ਥੋੜ੍ਹੀ ਮਾੜੀ ਚੰਗੀ ਕਿਤੇ ਥੋੜ੍ਹੀ ਬਹੁਤ ਕੋਈ ਇੱਜ਼ਤ ਲੱਭ ਜਾਏ ਜਾਂ ਆਪਣੀ ਅਸੀਂ ਇੱਜ਼ਤ ਬਚਾ ਲਈਏ। ਇਮਰਾਨ ਖਾਨ ਦੀ ਆਪਣੀ ਹਮਸ਼ੀਰਾ ਉਜ਼ਮਾ ਖਾਨਮ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ, ਉਹਦੀ ਜਿਹੜੀ ਰਿਕਾਰਡਿੰਗ ਹੋਈ ਹੈ, ਉਹਦੇ 'ਚੋਂ ਇਹ ਚੀਜ਼ ਸਾਹਮਣੇ ਆਈ ਹੈ ਕਿ ਇਮਰਾਨ ਖਾਨ ਨੂੰ ਪੁਖਤਾ ਯਕੀਨ ਹੈ ਕਿ ਇੱਕ ਦਿਨ ਇੱਥੇ ਇਨਕਲਾਬ ਆਏਗਾ ਅਤੇ ਅਡਿਆਲਾ ਦੇ ਬਾਹਰ ਆਵਾਮ ਹੀ ਆਵਾਮ ਹੋਏਗੀ ਅਤੇ ਇਹ ਪੂਰਾ ਸਿਸਟਮ ਖਤਮ ਹੋ ਜਾਏਗਾ ਅਤੇ ਮੈਨੂੰ ਆਜ਼ਾਦੀ ਮਿਲ ਜਾਏਗੀ। ਮੁਨੀਰ ਫਾਰੂਕ ਇਸ ਗੱਲ ਦੇ ਉੱਤੇ ਮਜ਼ਾਕ ਉਡਾ ਰਿਹਾ ਕਿ ਵੇਖੋ ਇਮਰਾਨ ਖਾਨ ਕਿਹੋ ਜਿਹੀਆਂ ਗੱਲਾਂ ਸੋਚਦਾ ਹੈ। ਹੁਣ ਇਮਰਾਨ ਖਾਨ ਤੇ ਯਕੀਨ ਰੱਖ ਰਿਹਾ ਹੈ ਕਿ ਇੱਕ ਦਿਨ ਮੇਰੀ ਕੌਮ ਖੜੀ ਹੋਏਗੀ ਅਤੇ ਇਨਕਲਾਬ ਲੈ ਕੇ ਆਏਗੀ, ਲੇਕਿਨ ਮੁਨੀਰ ਫਾਰੂਕ ਬਿਲਕੁਲ ਕਨਫਰਮ ਹੈ, ਉਹਨੂੰ ਲੱਗਦਾ ਕਿ ਨਾ, ਇਸ ਆਵਾਮ ਦੇ ਵਿੱਚ ਇਹੋ ਜਿਹਾ ਕੋਈ ਸੱਤ ਨਹੀਂ। ਮੁਨੀਰ ਫਾਰੂਕ ਨੂੰ ਲੱਗਦਾ ਹੈ ਵੀ ਸਾਰੀ ਆਵਾਮ ਮੇਰੇ ਵਰਗੀ ਹੈ ਅਤੇ ਠੰਡੀ ਅਤੇ ਮੁਤਮਈਨ ਬੇਸ਼ਰਮ ਹੈ, ਅਤੇ ਜਿਵੇਂ ਮੈਂ ਠੰਡਾ ਅਤੇ ਮੁਤਮਈਨ ਬੇਸ਼ਰਮ ਹੈ, ਇੰਜ ਹੀ ਆਵਾਮ ਹੈ, ਇੱਥੇ ਇਨਕਲਾਬ ਦਾ ਕੋਈ ਮਾਮਲਾ ਨਹੀਂ ਹੈਗਾ। ਉਹ ਆਉਂਦੇ ਨੇ ਕਿ ਮਜ਼ਾਕ ਇਸ ਤਰ੍ਹਾਂ ਉਡਾ ਰਹੇ ਸਨ ਕਿ ਵੇਖੋ ਇਮਰਾਨ ਖਾਨ ਸਾਹਿਬ ਦੀ ਸੋਚ ਜਿਹੜੀ ਹੈ ਉਹ ਕਿੰਨੀ ਖਰਾਬ ਹੈ ਕਿ ਉਹ ਅੱਜ ਵੀ ਉਮੀਦ ਲਾਈ ਬੈਠੇ ਨੇ ਕਿ ਕੋਈ ਇਨਕਲਾਬ ਹੋਏ। ਹੋ ਸਕਦਾ ਤੁਹਾਡੇ 'ਚੋਂ ਵੀ ਕਈ ਲੋਕ ਇਹ ਸੋਚਦੇ ਹੋਣ, ਲੇਕਿਨ ਇਮਰਾਨ ਖਾਨ ਸਾਹਿਬ ਨੂੰ ਮੁਕੰਮਲ ਯਕੀਨ ਹੈ, ਮੈਂ ਤੁਹਾਨੂੰ ਦੱਸ ਸਕਦਾ ਜੇਲ੍ਹ 'ਚ ਬੈਠਿਆਂ ਵੀ ਉਹਨਾਂ ਦੀ ਆਵਾਮ ਨੇ ਇੱਕ ਦਿਨ ਉੱਠਣਾ ਹੈ। ਹਾਂ, ਇਹ ਅਲੱਗ ਗੱਲ ਹੈ ਕਿ ਉਹ ਇੱਕ ਦਿਨ ਜਿਹੜਾ 2 ਮਹੀਨੇ ਬਾਅਦ ਵੀ ਹੋ ਸਕਦਾ ਹੈ, 4 ਬਾਅਦ ਵੀ, 6 ਬਾਅਦ ਵੀ, ਕਿਸੇ ਵੇਲੇ ਵੀ ਹੋ ਸਕਦਾ ਹੈ, ਲੇਕਿਨ ਇਹ ਇਮਰਾਨ ਖਾਨ ਨੂੰ ਮੁਕੰਮਲ ਯਕੀਨ ਹੈ ਕਿ ਉਹਨਾਂ ਦੇ ਰੱਬ ਨੇ ਲੋਕਾਂ ਦੇ ਜਿਹੜੇ ਦਿਲ ਤੇ ਦਿਮਾਗ ਖੋਲ੍ਹਣੇ ਨੇ, ਲੋਕਾਂ ਦੇ ਜ਼ਿਹਨਾਂ 'ਚ ਇਹ ਸ਼ਊਰ ਪੈਦਾ ਕਰਨਾ ਹੈ ਔਰ ਇੱਕ ਦਿਨ ਆਵਾਮ ਨੇ ਆਪਣੇ ਹਕੂਕ ਵਾਸਤੇ ਖਲੋ ਜਾਣਾ ਹੈ। ਦੇਖਦੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ, ਲੇਕਿਨ ਇਹ ਕਮ ਅਜ਼ ਕਮ ਇਮਰਾਨ ਖਾਨ ਸਾਹਿਬ ਦਾ ਜਿਹੜਾ ਸੋਚ ਹੈ, ਜਿਹੜਾ ਉਹਨਾਂ ਦਾ ਖਿਆਲ ਹੈ, ਉਹ ਜ਼ਰੂਰ ਮੌਜੂਦ ਹੈ। ਅੱਛਾ ਜੀ, ਅੱਗੋਂ ਮਰੀਮ ਸਾਹਿਬਾ ਨੇ ਨਵਾਂ ਟੀਕਾ ਲਾਇਆ ਹੁਣ ਪੰਜਾਬ ਦੇ ਲੋਕਾਂ ਨੂੰ, ਸੁਥਰਾ ਪੰਜਾਬ ਟੈਕਸ ਲਾ ਛੱਡਿਆ। 6 ਮਹੀਨੇ ਤੱਕ ਤੇ ਤੁਹਾਨੂੰ ਮਹੀਨੇ ਦੇ ਪੈਸੇ ਦੇਣੇ ਪੈਣਗੇ, ਫਿਰ ਪੂਰੇ ਸਾਲ ਦੇ ਪੈਸੇ ਬਾਜੀ ਇਕੱਠੇ ਲਏਗੀ। ਇਹ ਹੁਣ ਜਿਹੜੇ ਘਰ ਨੇ 5 ਮਰਲੇ ਤੋਂ 2 ਕਨਾਲ ਤੱਕ, ਉਹਨਾਂ ਨੂੰ 300 ਤੋਂ 2000 ਰੁਪਈਆ ਸਫਾਈ ਟੈਕਸ ਜਿਹੜਾ ਉਹ ਦੇਣਾ ਪਏਗਾ ਮਹੀਨੇ ਦਾ। ਉਸ ਤੋਂ ਬਾਅਦ ਜਿਹੜੇ ਪਿੰਡਾਂ ਵਾਲੇ ਘਰ ਨੇ ਉਹਨਾਂ ਨੂੰ 200 ਤੋਂ 400 ਰੁਪਈਏ ਸਫਾਈ ਦਾ ਬਿੱਲ ਹਰ ਮਹੀਨੇ ਦੇਣਾ ਪਏਗਾ। ਇਹ ਸ਼ੁਰੂ ਦੇ ਵਿੱਚ ਹੈ, ਜਿਸ ਵੇਲੇ ਪਹਿਲਾਂ ਤੁਹਾਨੂੰ ਇਹ ਕੰਮ ਲੱਗ ਜਾਏਗਾ, ਤੁਹਾਡੇ ਇੱਕ ਵਾਰੀ ਮੂੰਹ ਨੂੰ, ਇਹਨਾਂ ਦੇ ਮੂੰਹ ਨੂੰ ਖੂਨ ਲੱਗ ਜਾਏਗਾ ਅਤੇ ਤੁਹਾਡੀ ਜੇਬ 'ਚ ਸੁਰਾਖ ਕਰ ਲੈਣਗੇ, ਫਿਰ ਇਹ ਬਿੱਲ ਵੱਧਦਾ ਹਜ਼ਾਰਾਂ ਰੁਪਈਆਂ ਤੇ ਚਲਾ ਜਾਏਗਾ ਅਤੇ ਤੁਹਾਨੂੰ ਹੁਣ ਸਫਾਈ ਵਾਸਤੇ ਵੀ 1000 ਰੁਪਈਏ ਦੇਣੇ ਪੈਣਗੇ। ਅੱਛਾ, ਇਹ ਹੁਣ ਜਿਹੜੇ ਬਹੁਤ ਹੀ ਤੁਸੀਂ ਕਹੋ ਕਿ ਜਿਹੜੇ ਬਹੁਤ ਹੀ ਅਮੀਰ ਮੁਲਕ ਨੇ ਉੱਥੇ ਤੇ ਟੈਕਸ ਹੁੰਦੇ ਨੇ, ਲੇਕਿਨ ਉਹ ਤੁਹਾਡੇ ਮੇਨ ਟੈਕਸ ਦੇ ਵਿੱਚ ਹੀ ਸਕੂਲ ਸਾਰੇ ਸਫਾਈ ਦੇ ਪੈਸੇ ਜਿਹੜੇ ਉਹ ਲੈ ਲਏ ਜਾਂਦੇ ਨੇ। ਇੱਥੇ ਕੋਈ ਮੇਨ ਟੈਕਸ ਘੱਟ ਨਹੀਂ ਲਿਆ ਜਾਂਦਾ। ਮਸਲਨ ਪਾਕਿਸਤਾਨ ਦੇ ਵਿੱਚ ਜਿਹੜਾ ਕਾਰਪੋਰੇਟ ਟੈਕਸ ਹੈ ਉਹ ਅਮਰੀਕਾ ਤੋਂ ਵੀ ਬਹੁਤਾ ਹੈ, 54% ਦੇ ਕਰੀਬ ਪਾਕਿਸਤਾਨ 'ਚ ਟੈਕਸ ਲਾਇਆ ਹੋਇਆ, ਇੰਨਾ ਅਮਰੀਕਾ 'ਚ ਵੀ ਨਹੀਂ ਹੈਗਾ। ਟੈਕਸ ਇੱਥੇ ਵੀ ਦੱਬ ਕੇ ਲੈਂਦੇ ਨੇ, ਹਾਂ ਬਹੁਤ ਸਾਰੇ ਲੋਕ ਨਹੀਂ ਦਿੰਦੇ, ਇੱਕ ਅਲੱਗ ਗੱਲ ਹੈ, ਲੇਕਿਨ ਇੱਥੇ ਰੌਲਾ ਇਹ ਹੈ, ਇਸ ਟੈਕਸ ਦੇ ਵਿੱਚ ਮਾਮਲਾ ਇਹ ਹੈਗਾ ਕਿ ਸਾਡੇ ਜ਼ਰਾਏ ਇਹ ਕਹਿੰਦੇ ਨੇ ਕਿ ਜਿਹੜੇ ਛੋਟੇ ਸ਼ਹਿਰ ਨੇ ਨਾ, ਜਿਵੇਂ ਫੋਰ ਐਗਜ਼ਾਮਪਲ ਮੁਰੀਦਕੇ ਹੈ ਜਾਂ ਫੋਰ ਐਗਜ਼ਾਮਪਲ ਤੁਸੀਂ ਕੋਈ ਹੋਰ ਸ਼ਹਿਰ ਲੈ ਲਓ, ਗੋਜਰਾ ਹੈ, ਟੋਬਾ ਟੇਕ ਸਿੰਘ ਹੈ, ਜਿਹੜੇ ਛੋਟੇ ਸਾਈਜ਼ ਦੇ ਸ਼ਹਿਰ ਨੇ, ਉੱਥੇ ਵੀ ਅਰਬਾਂ ਰੁਪਈਆਂ ਦਾ ਬਜਟ ਜਿਹੜਾ ਸਾਲ ਦਾ ਉਹ ਖਰਚ ਕਰ ਰਹੇ ਨੇ ਇਹ ਸਫਾਈ ਦੇ ਉੱਤੇ। ਸਾਨੂੰ ਸਾਡੇ ਕੁਝ ਜ਼ਰਾਏ ਇਹ ਕਲੇਮ ਕਰ ਰਹੇ ਨੇ ਕਿ ਜਿਹੜਾ ਮੁਨਾਫੇ ਦੀ ਸ਼ਰ੍ਹਾ ਹੈ ਨਾ, ਜਿਹੜਾ ਓਵਰਆਲ ਉੱਥੇ ਰੈਵਨਿਊ ਇਕੱਠਾ ਹੁੰਦਾ ਔਰ ਉਹਦੇ 'ਚੋਂ ਜਿਹੜਾ ਮੁਨਾਫਾ ਹੈ, ਉਹ ਮੁਨਾਫੇ ਦੀ ਸ਼ਰ੍ਹਾ ਜਿਹੜੀ ਹੈ ਉਹ ਸਾਲਾਨਾ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਹੈ। 100-150% ਸਾਲਾਨਾ ਮੁਨਾਫਾ ਉਹਨਾਂ ਨੂੰ ਰੈਵਨਿਊ ਦੇ ਹਿਸਾਬ ਨਾਲ ਜਿਹੜਾ ਉਹ ਆ ਰਿਹਾ ਉੱਤੇ, ਜਿਹੜੀ ਉਹਨਾਂ ਦੀ ਇਨਵੈਸਟਮੈਂਟ ਹੈ ਉਹਦੇ 'ਤੇ। ਇੰਨਾ ਮੁਨਾਫਾ ਸ਼ਾਇਦ ਹੀ ਕਿਸੇ ਹੋਰ ਕੰਮ 'ਚ ਆਉਂਦਾ ਹੋਵੇ। ਕਹਿਣ ਦਾ ਮਤਲਬ ਹੈ ਕਿ ਬਿਲਕੁਲ ਫਲॉड ਇਹ ਇੱਕ ਨਿਜ਼ਾਮ ਬਣਾਇਆ ਮਰੀਮ ਸਾਹਿਬਾ ਨੇ, ਬਹੁਤ ਜਲਦ ਇਹ ਕੋਲੈਪਸ ਵੀ ਕਰੇਗਾ ਅਤੇ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਕਰਪਸ਼ਨ ਹੈ ਉਹ ਵੀ ਸਾਹਮਣੇ ਆਏਗੀ। ਅੱਛਾ ਜੀ, ਇੰਡੀਆ ਦੇ ਵਿੱਚ ਇੰਡੀਆ ਦੀ ਪੁਲਿਸ ਨੇ ਇੱਕ ਹਾਜ਼ਰ ਸਰਵਿਸ ਕਰਨਲ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੋਂ ਫੜਿਆ। 2.5 ਕਰੋੜ ਰੁਪਈਆ ਇੰਡੀਅਨ ਉਹਦੇ ਕੋਲੋਂ ਬਰਾਮਦ ਹੋਇਆ। ਉਹ ਖੁਦ ਵੀ ਸਰਕਾਰ ਜਿਹੜੇ ਲੈਫਟੀਨੈਂਟ ਕਰਨਲ ਨੇ, ਉਹਨਾਂ ਦੀ ਬੇਗਮ ਵੀ ਲੈਫਟੀਨੈਂਟ ਕਰਨਲ ਹੈ, ਵੈਸੇ ਬੜਾ ਹੀ ਕੋਈ ਮਾਠਾ ਕਰਨਲ ਹੈ। ਸਾਡੇ ਕਰਨਲ ਕਿਸੇ ਕੋਲੋਂ ਸਿੱਖਦਾ ਕਮ ਅਜ਼ ਕਮ ਕੋਈ 150 ਕਰੋੜ ਦੀ ਗੱਲ ਤੇ ਹੁੰਦੀ ਨਾ, ਇਹ ਸਿਰਫ 2.5 ਕਰੋੜ ਅਤੇ ਉਹ 3 ਲੱਖ ਰੁਪਈਆ ਉਹਨੂੰ ਰਿਸ਼ਵਤ ਦਿੱਤੀ ਹੈ ਅਤੇ ਉਹ ਫੜੀ ਗਈ ਘਰੋਂ। ਫਿਰ ਮਜ਼ੀਦ ਤਲਾਸ਼ੀ ਲਈ ਅਤੇ 2.5 ਕਰੋੜ ਨਿਕਲਿਆ। ਹੁਣ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਲਿਆ। ਜਿਹੜੇ ਕਰਨਲ ਸਾਹਿਬ ਨੇ ਇਹ ਉਹਨਾਂ ਦੇ ਫੌਜ ਦੇ ਐਸੇ ਅਦਾਰੇ 'ਚ ਕੰਮ ਕਰਦੇ ਸਨ ਜਿੱਥੇ ਉਹ ਅਸਲਾ ਵਗੈਰਾ ਖਰੀਦਦੇ ਨੇ ਅਤੇ ਉਹ ਮੇਰਾ ਖਿਆਲ ਕਿਕਬੈਕਸ ਵਗੈਰਾ ਲੈ ਰਹੇ ਨੇ। ਅੱਛਾ, ਇੱਕ ਤਾਂ ਕੋਈ ਮੁਕੱਦਸ ਉੱਥੇ ਮੁਕੱਦਸ ਗਾਂ ਤਾਂ ਉੱਥੇ ਹੈ, ਗਾਵਾਂ ਨੂੰ ਤਾਂ ਉਹ ਮੁਕੱਦਸ ਹੀ ਕਹਿੰਦੇ ਨੇ, ਲੇਕਿਨ ਉਹਨਾਂ ਨੇ ਬਾਕੀ ਕੋਈ ਮੁਕੱਦਸ ਗਾਂ ਉੱਥੇ ਨਹੀਂ ਬਣ ਦਿੱਤੀ। ਮਤਲਬ ਇਹ ਜਿਹੜੇ ਫੌਜੀ ਕਰਨਲ ਸਾਹਿਬ ਨੇ, ਇਹਨਾਂ ਦੇ ਉੱਤੇ ਪਰਚਾ ਵੀ ਪੁਲਿਸ ਨੇ ਦਿੱਤਾ ਹੈ ਅਤੇ ਇਨਵੈਸਟੀਗੇਸ਼ਨ ਵੀ ਪੁਲਿਸ ਕਰਨ ਰਹੀ ਹੈ। ਸਾਡੇ ਤਾਂ ਤੁਹਾਨੂੰ ਪਤਾ ਵੀ ਬਾਹਰ ਪਤਾ ਹੀ ਕੁਝ ਨਹੀਂ ਲੱਗਣ ਦਿੰਦੇ, ਅੰਦਰੋਂ ਅੰਦਰ ਹੀ ਗੋਲ ਮੋਲ ਕਰਕੇ ਕੰਮ ਜਿਹੜਾ ਆਪਣਾ ਚਲਾ ਕੇ ਤੇ ਪਾਸੇ ਤੇ ਕਰਦੇ ਨੇ। ਇੱਥੇ ਪੁਲਿਸ ਦੀ ਜ਼ਰੂਰਤ ਨਹੀਂ ਸੀ ਹੋ ਸਕਦੀ ਕਿ ਜਾ ਕੇ ਉਹ ਕਿਸੇ ਤਰੀਕੇ ਨਾਲ ਫੜ ਫੁੜ ਲੈਂਦੇ।
ਅੱਛਾ ਜੀ, ਅੱਗੋਂ ਥਾਣਾ ਸਿਟੀ ਹਰੂਨਾਬਾਦ ਦੇ ਅਸਿਸਟੈਂਟ ਸਬ ਇੰਸਪੈਕਟਰ ਇਫਤਖਾਰ ਨੇ ਅਮਲੇ ਦੇ ਨਾਲ ਗਸ਼ਤ ਦੇ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਇੱਕ ਵੀਡੀਓ ਵੇਖੀ, ਜਿਹਦੇ 'ਚ ਸ਼ਾਦੀ ਦੀ ਤਕਰੀਬ ਦੇ ਦੌਰਾਨ ਇੱਕ ਗਾਣਾ ਚੱਲਿਆ, ਮਜ਼ਾ ਲੈਣ ਦੇ ਤੇ ਪੇਚਾ ਪੈਣ ਦੇ। ਇਹ ਗਾਣਾ ਚੱਲਣ ਡਿਆ ਸੀ ਤੇ ਤਕਰੀਬ ਦੇ ਵਿੱਚ ਰਕਸ ਦੇ ਮਨਾਜ਼ਰ ਵੀ ਸਨ। ਮਜ਼ੀਦ ਜਿਸ ਵੇਲੇ ਇਨਵੈਸਟੀਗੇਸ਼ਨ ਕੀਤੀ ਇੰਸਪੈਕਟਰ ਸਾਹਿਬ ਨੇ ਤੇ ਪਤਾ ਚੱਲਿਆ ਕਿ ਇਹ ਤਕਰੀਬ 1-2 ਦਿਨ ਪੁਰਾਣੀ ਸੀ। 18-19 ਦਸੰਬਰ ਦੀ ਦਰਮਿਆਨੀ ਸ਼ਬ ਅਲ ਮਦੀਨਾ ਮਾਰਕੀਟ ਹਰੂਨਾਬਾਦ ਦੇ ਵਿੱਚ ਮੁਨੱਕਦ ਹੋਈ ਸੀ, ਜਿੱਥੇ ਉਸਮਾਨ ਵਲਦ ਮੁਹੰਮਦ ਯਾਸੀਨ ਸਕਨਾ ਖਾਨ ਕਲੋਨੀ, ਰਾਸ਼ਦ ਵਲਦ ਇਸਮਾਈਲ ਸਕਨਾ ਫੌਜੀ ਕਲੋਨੀ ਫੌਜੀ ਚੌਕ ਤੇ ਸ਼ਰਜੀਲ ਅਹਿਮਦ ਸਕਨਾ ਮਾਡਲ ਟਾਊਨ ਦੀ ਮਹਿੰਦੀ ਦੀ ਤਕਰੀਬ ਸੀ। ਅੱਛਾ ਜੀ, ਇੰਨੇ ਸਾਰੇ ਮੁੰਡਿਆਂ ਦੀ ਮਹਿੰਦੀ ਇਕੱਠੀ ਕਰ ਛੱਡੀ ਜੇ। ਚਲੋ, ਪੁਲਿਸ ਦੇ ਮੁਤਾਬਕ ਇਸ ਤਕਰੀਬ 'ਚ ਲਾਊਡ ਸਾਊਂਡ ਸਿਸਟਮ ਦੇ ਜ਼ਰੀਏ ਮੌਸੀਕੀ ਵਜਾਈ ਗਈ, ਜਦਕਿ 2 ਤੋਂ 3 ਨਾਮਾਲੂਮ ਡਾਂਸਰ ਫਨਕਾਰ ਵੀ ਸ਼ਰੀਕ ਸਨ। ਤਕਰੀਬ ਦੇ ਮੁੰਤਜ਼ਮੀਨ ਤੇ ਸ਼ਰੀਕ ਅਫਰਾਦ ਦੇ ਵਿੱਚ ਅਲ ਮਦੀਨਾ ਮਾਰਕੀਟ ਦੇ ਮਾਲਕ ਸ਼ੇਖ ਰਿਹਾਨ ਵਲਦ ਆਮਰ ਰਸ਼ੀਦ, ਮੇਜਰ ਇਮਤਿਆਜ਼ ਅਹਿਮਦ ਸਕਨਾ ਹਾਸ਼ਮ ਕਲੋਨੀ ਤੇ 20 ਤੋਂ 25 ਦੂਸਰੇ ਜਿਹੜੇ ਅਫਰਾਦ ਉਹ ਵੀ ਸ਼ਾਮਿਲ ਨੇ। ਪੁਲਿਸ ਨੇ ਵਾक़ੇ ਦਾ ਨੋਟਿਸ ਲੈ ਕੇ ਮੁਕੱਦਮਾ ਦਰਜ ਕਰ ਲਿਆ ਤੇ ਮਜ਼ੀਦ ਤਫਤੀਸ਼ ਵਾਸਤੇ ਪੁਲਿਸ ਦੀ ਟੀਮ ਜਿਹੜੀ ਹੈ ਉਹ ਰਵਾਨਾ ਕਰ ਦਿੱਤੀ ਹੈ। ਇਹ ਹੁਣ ਪਤਾ ਨਹੀਂ ਕਿੱਧਰ ਨੂੰ ਰਵਾਨਾ ਕੀਤੀ ਹੈ। ਇਹ ਹੁਣ ਜ਼ਰਾ ਤੁਸੀਂ ਗੌਰ ਕਰਨਾ। ਪਹਿਲੀ ਗੱਲ ਤੇ ਸੋਚੋ ਕਿ ਸਬ ਇੰਸਪੈਕਟਰ ਇਫਤਖਾਰ ਨੇ ਜਿਸ ਵੇਲੇ FIR ਲਿਖੀ ਤੇ ਆਖਿਆ ਕਿ ਮੈਂ ਦੌਰਾਨੇ ਗਸ਼ਤ ਇੱਕ ਵੀਡੀਓ ਵੇਖੀ, ਪਹਿਲਾਂ ਤੇ ਇਹਨੂੰ ਪੁੱਛੋ। ਮੇਰਾ ਤਾਂ ਖਿਆਲ ਹੈ ਕਿ ਲਿੱਤਰ ਪੌਲਾ ਸੋਸ਼ਲ ਮੀਡੀਆ ਤੇ ਕਰਨ ਤੋਂ ਬਾਅਦ, ਮੈਂ ਫਿਜ਼ੀਕਲ ਲਿੱਤਰ ਪੌਲਾ ਦੀ ਗੱਲ ਨਹੀਂ ਕਰਦਾ, ਸੋਸ਼ਲ ਮੀਡੀਆ ਦੇ ਉੱਤੇ ਇੰਸਪੈਕਟਰ ਇਫਤਖਾਰ ਨੂੰ ਪੁੱਛੋ ਵੀ ਪਤੰਦਰਾ ਤੂੰ ਡਿਊਟੀ ਕਰਨ ਡਿਆ ਸੇ ਜਾਂ ਉੱਤੇ ਸੋਸ਼ਲ ਮੀਡੀਆ ਵੇਖਣ ਡਿਆ ਸੇ। ਪਹਿਲਾਂ ਤੇ ਉਹ ਦੱਸਣ ਡਿਆ ਵੀ ਮੈਂ ਡਿਊਟੀ ਦੇ ਦੌਰਾਨ ਵੀ ਟਿਕਟੌਕ ਵੇਖਣਾ ਹੈ ਤੇ ਸੋਸ਼ਲ ਮੀਡੀਆ ਵੇਖਣਾ ਤੇ ਉੱਤੇ ਮੈਂ ਵੀਡੀਓ ਵੇਖੀ ਹੈ। ਪਹਿਲਾਂ ਤੇ ਇਕਰਾਰੇ ਜੁਰਮ ਹੋ ਰਿਹਾ, ਇਕਬਾਲੇ ਜੁਰਮ ਹੋ ਰਿਹਾ ਆਪਣਾ ਕਿ ਡਿਊਟੀ ਦੇ ਦੌਰਾਨ ਮੈਂ ਇਹੋ ਜਿਹੀਆਂ ਹਰਕਤਾਂ ਕਰਨਾ ਹੈ। ਉਸ ਤੋਂ ਬਾਅਦ ਹੁਣ ਮਜ਼ਾ ਮੈਨੂੰ ਲੈਣ ਦੇ ਤੇ ਪੇਚਾ ਪੈਣ ਦੇ ਇਹ ਗਾਣਾ ਸੁਣਨ ਦੇ ਉੱਤੇ FIR ਦਰਜ ਹੋ ਗਈ। ਇਹ ਤੁਸੀਂ ਗੌਰ ਕਰੋ ਜ਼ਰਾ ਸਾਰੀ ਗੱਲ ਦੇ ਉੱਤੇ। ਇਹ ਆਏ ਦਿਨ ਤੁਸੀਂ ਵੀ ਹਾਸੇ ਮਖੌਲ ਦੇ ਵਿੱਚ ਗੱਲ ਸੁਣ ਲੈਂਦੇ ਹੋ, ਅਸੀਂ ਵੀ ਸੁਣਾ ਦਿੰਦੇ ਹਾਂ, ਲੇਕਿਨ ਗੌਰ ਕਰੋ ਕਿ ਇਹ ਇੱਕ ਤਰਤੀਬ ਨਾਲ ਕੰਮ ਹੋ ਰਿਹਾ। ਹਰ ਸ਼ਹਿਰ ਦੇ ਵਿੱਚ ਇਹੋ ਜਿਹੇ ਪਰਚੇ ਦੇਣ ਡਏ ਨੇ ਕਿ ਫਲਾਣੇ ਨੇ ਫਲਾਣਾ ਗਾਣਾ ਸੁਣਿਆ ਤੇ ਉਹਦੇ ਉੱਤੇ ਪਰਚਾ ਦੇ ਦਿੱਤਾ। ਇਹ ਤੁਹਾਨੂੰ ਲੱਗਦਾ ਵੀ ਐਵੇਂ ਹੀ ਹੋ ਰਹੇ ਨੇ? ਦੇयर इज़ नो ਮੈਥਡ ਬਿਹਾਈਂਡ ਦਿਸ ਮੈਡਨੈਸ। ਦੇयर ਇਜ਼। ਇਹ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਉਹ ਤਰੀਕਾ ਹੈ ਜਿਹੜਾ ਸਾਰੇ ਡਿਕਟੇਟਰਾਂ ਦਾ ਹੁੰਦਾ ਹੈ ਕਿ ਡਰਾ ਕੇ ਤੇ ਯਰਕਾ ਕੇ ਰੱਖੋ ਲੋਕਾਂ ਨੂੰ। ਹਰ ਸ਼ੈ ਤੇ ਪਰਚੇ ਦਿਓ, ਹਰ ਸ਼ੈ ਦੇ ਉੱਤੇ ਤੁੰਨ ਕੇ ਰੱਖੋ। ਉਹ ਜਿਹੜਾ ਅਜ਼ਮਾ ਬੁਖਾਰੀ ਨੇ ਨਹੀਂ ਸੀ ਕਿਹਾ, ਹਾਫਿਜ਼ ਜੀ ਤੁੰਨ ਕੇ ਰੱਖੋ। ਇਹ ਪੁਲਿਸ ਨੂੰ ਉੱਤੋਂ ਆਰਡਰ ਨੇ ਕਿ ਕੋਈ ਛਿੱਕ ਵੀ ਮਾਰੇ ਤੇ ਉੱਤੇ ਮੁਕੱਦਮਾ ਦੇ ਦਿਓ। ਤੁੰਨ ਕੇ ਰੱਖੋ ਲੋਕਾਂ ਨੂੰ, ਯਰਕਾ ਦਿਓ, ਡਰਾ ਦਿਓ ਹਰ ਗੱਲ ਦੇ ਉੱਤੇ, ਲੋਕੀ ਸਾਹ ਨਾ ਲੈਣ। ਤਾਂ ਕਿ ਗਾਣਾ ਸੁਣ ਤੇ ਪਰਚੇ ਦਿਓਗੇ ਤੇ ਲੋਕੀ ਆਪੇ ਸੋਚਣਗੇ ਵੀ ਇਮਰਾਨ ਖਾਨ ਜ਼ਿੰਦਾਬਾਦ ਜਾਂ ਕੋਈ ਸਿਆਸੀ ਨਾਰਾ ਮਾਰਾਂਗੇ ਤੇ ਫਿਰ ਕੀ ਹੋਏਗਾ। ਇਹ ਉਹ ਡਰਾਉਣ ਤੇ ਯਰਕਾਉਣ ਦੀ ਪਾਲਿਸੀ ਹੈ ਜਿੱਥੇ ਹਰ ਸ਼ਹਿਰ ਦੇ ਵਿੱਚ ਤੁਸੀਂ ਇਹੋ ਜਿਹੇ ਮੁਕੱਦਮੇ ਹੁੰਦੇ ਵੇਖਦੇ ਹੋ। ਬਹਰਹਾਲ ਬੜੀ ਅਫਸੋਸ ਦੀ ਗੱਲ ਹੈ ਜੋ ਕੁਝ ਹੋ ਰਿਹਾ। ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।